ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 10ਵੀਂ ਕਿਸ਼ਤ। ਜਿਸ ਦਿਨ ਮਾਨਤੇ ਦਾ ਪੈਰ ਦਲੀਜਿਆ ਉਸ ਦਿਨ ਮਾਨਤੇ ਵੱਲ ਘਰੋਂ ਇੱਕ ਤਾਰ ਵੀ ਗਈ। ਡਾਕ ਵਾਲਿਆਂ ਵੇਖਿਆ ਬਈ ਤਾਰ ਵਿੱਚ ਮਾਨਤੇ ਦੇ ਪਿਓ ਦੇ ਮਰਨ ਦਾ ਸੁਨੇਹਾ ਸੀ। ਡਾਕ ਵਾਲਿਆਂ ਸੋਚਿਆ ਕਿ ਇੰਜ ਦੇ ਹਾਲ ਵਿੱਚ ਇਹ ਖਬਰ ਮਾਨਤੇ ਨੂੰ ਦੇਣੀ ਚਾਹੀਦੀ ਏ ਕਿ ਨਹੀਂ। ਉਹਨਾਂ ਨੇ ਸਿਆਂਪ ਕੀਤੀ ਤੇ ਤਾਰ ਕਰਨਲ ਸਾਹਿਬ ਦੇ ਨੋਟਿਸ ਵਿੱਚ ਦਿੱਤੀ ਤੇ ਕਰਨਲ ਸਾਹਿਬ ਨੇ ਡਾਕ ਵਾਲੇ ਨੂੰ ਆਖਿਆ ਕਿ ਇਸ ਤਾਰ ਦਾ ਮਾਨਤੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਉਸ ਦਾ ਪੈਰ ਅੱਜ ਹੀ ਦਲੀਜਿਆ ਹੈ ਤੇ ਉਸ ਦੀ ਪਰੇਸ਼ਾਨੀ ਹੋਰ ਵੱਧ ਜਾਏਗੀ। ਫਿਰ ਉਸ ਪਿਓ ਦੇ ਜਨਾਜ਼ੇ ਵਿੱਚ ਜਾਵਣ ਦਾ ਆਖਣਾ ਹੈ ਤੇ ਇਸ ਹਾਲਤ ਵਿੱਚ ਉਸ ਨੂੰ ਬਿਲਕੁਲ ਸਫ਼ਰ ਨਹੀਂ ਕਰਨਾ ਚਾਹੀਦਾ ਤੇ ਪਿਓ ਦੇ ਮਰਨ ਦਾ ਮਾਨਤੇ ਨੂੰ ਉਦੋਂ ਤੀਕ ਨਹੀਂ ਦੱਸਣਾ ਜਦੋਂ ਤੀਕ ਮੇਰੀ ਇਜਾਜ਼ਤ ਨਾ ਹੋਵੇ। ਸਗੋਂ ਮੈਂ ਆਪੂ ਜਦੋਂ ਹਸਪਤਾਲ ਉਸ ਦਾ ਪਤਾ ਕਰਨ ਜਾਵਾਂਗਾ ਤੇ ਉਸ ਨੂੰ ਦੱਸ ਦਿਆਂਗਾ। ਕਰਨਲ ਮਾਨਤੇ ਦੀ ਯੂਨਿਟ ਦਾ ਹੀ ਭਰਤੀ ਸੀ ਤੇ ਹੁਣ ਆਪਣੀ ਹੀ ਯੂਨਿਟ ਨੂੰ ਕਮਾਂਡ ਪਿਆ ਕਰਦਾ ਸੀ। ਇਸ ਵਾਸਤੇ ਉਸ ਨੂੰ ਆਪਣੇ ਜਵਾਨਾਂ ਨਾਲ ਬਹੁਤ ਪਿਆਰ ਸੀ। ਸਮਝੋ ਤੇ ਆਪਣੀ ਯੂਨਿਟ ਨੂੰ ਕਮਾਂਡ ਕਰਨ ਵਾਲੇ ਅਫਸਰਾਂ ਤੇ ਸਿਪਾਹੀਆਂ ਦੀਆਂ ਇਕੱਠੀਆਂ ਹੀ ਚੁਗਦੀਆਂ ਨੇ। ਜਦੋਂ ਕਰਨਲ ਇਸ ਯੂਨਿਟ ਵਿੱਚ ਕੈਪਟਨ ਸੀ ਤੇ ਉਦੋਂ ਮਾਨਤਾ ਸਿਪਾਹੀ ਭਰਤੀ ਹੋ ਕੇ ਆਇਆ ਸੀ। ਇੱਕ ਹੀ ਯੂਨਿਟ ਦੇ ਸਿਪਾਹੀਆਂ ਤੇ ਅਫਸਰਾਂ ਦਾ ਤਾਲੁਕ ਬੜਾ ਪਿਆਰ ਮੁਹੱਬਤ ਵਾਲਾ ਹੁੰਦਾ ਏ। ਕਈ ਸਾਲਾਂ ਤੋਂ ਇਕੱਠੇ ਜੋ ਰਹਿ ਰਹੇ ਹੁੰਦੇ ਨੇ, ਪਰ ਅਫਸਰਾਂ ਤੇ ਜਵਾਨਾਂ ਦੇ ਆਪਸੀ ਮਿੱਠੜੇ ਤਾਲੁਕ ਦਾ ਇਹ ਵੀ ਮਤਲਬ ਨਹੀਂ ਹੁੰਦਾ ਕਿ ਉਹ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਕਰਨ। ਸਗੋਂ ਇੰਜ ਦੇ ਅਫਸਰਾਂ ਦੇ ਨਾਲ ਜਵਾਨ ਹੋਰ ਜ਼ਿੰਮੇਦਾਰੀ ਨਾਲ ਕੰਮ ਕਰਦੇ ਨੇ। ਬਸ ਦੀਦ ਹਯਾ ਤੇ ਇਹਤਰਾਮ ਵਧੇਰਾ ਹੁੰਦਾ ਏ ਤੇ ਅਫਸਰਾਂ ਜਵਾਨਾਂ ਦਾ ਇਹ ਆਪਸੀ ਪਿਆਰ ਦੋ ਤਰਫਾ ਹੁੰਦਾ ਏ। ਮਾਨਤੇ ਦੇ ਜ਼ਖਮੀ ਹੋਣ ਤੋਂ 6 ਦਿਨ ਮਗਰੋਂ ਕਰਨਲ ਮਾਨਤੇ ਦਾ ਦੂਜੀ ਵਾਰੀ ਹਸਪਤਾਲ ਪਤਾ ਕਰਨ ਗਿਆ। ਮਾਨਤੇ ਨੇ ਜਾਂ ਹੀ ਕਰਨਲ ਨੂੰ ਵੇਖਿਆ ਤੇ ਛੇਤੀ ਨਾਲ ਇਹਤਰਾਮ ਵਾਸਤੇ ਬੈੱਡ ਤੋਂ ਉੱਠਣ ਦਾ ਚਾਰਾ ਕੀਤਾ। ਪੈਰ ਬੈੱਡ ਨਾਲ ਬੱਝਿਆ ਹੋਣ ਦੀ ਵਜ੍ਹਾ ਤੋਂ ਮਾਨਤੇ ਕੋਲੋਂ ਉੱਠਣ ਨਾ ਹੋਇਆ ਤੇ ਲੰਮਿਆਂ ਪਿਆਂ ਹੀ ਸਲੂਟ ਮਾਰਿਆ ਸੂ। ਮਾਨਤਾ ਆਪਣੇ ਸਾਹਿਬ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਚਾਹ ਨਾਲ ਭੁੱਲ ਗਿਆ ਕਿ ਮੇਰਾ ਪੈਰ ਜ਼ਖਮੀ ਏ। ਮਾਨਤਾ ਆਪਣੇ ਕਰਨਲ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਆਪਣੇ ਪੈਰ ਨੂੰ ਕਿਉਂ ਨਾ ਭੁੱਲਦਾ। ਆਖਰ ਉਹ ਉਸ ਦੀ ਯੂਨਿਟ ਦਾ ਕਰਨਲ ਸੀ। ਇੱਕ ਸਿਪਾਹੀ ਵਾਸਤੇ ਇਹ ਕੋਈ ਨਿੱਕੀ ਗੱਲ ਨਹੀਂ ਸੀ। ਕਰਨਲ ਦੇ ਆਉਣ ਨਾਲ ਇਹਤਰਾਮ ਤੇ ਚਾਹ ਦੇ ਸੰਗ ਮਾਨਤਾ ਭੁੱਲ ਗਿਆ ਕਿ ਮੇਰਾ ਕਟਿਆ ਪੈਰ ਬੈੱਡ ਨਾਲ ਉੱਚਾ ਕਰਕੇ ਬਣਿਆ ਨੇ। ਇਸ ਭੁੱਲ ਕਾਰਨ ਉਸ ਪੈਰ ਨੂੰ ਚੰਗੀ ਧੜਕ ਮਾਰੀ ਤੇ ਲੱਤ ਨੂੰ ਖਿੱਚੀ ਲੱਗਣ ਨਾਲ ਉਸ ਨੂੰ ਪਤਾ ਲੱਗਾ ਪੈਰ ਤੇ ਵੱਜਿਆ ਏ। ਕਰਨਲ ਸਾਹਿਬ ਨੇ ਮਾਨਤੇ ਨੂੰ ਦੱਸਿਆ ਬਈ ਮੇਰੇ ਕੋਲ ਤੇਰੇ ਵਾਸਤੇ ਇੱਕ ਚੰਗੀ ਖਬਰ ਏ। ਉਹ ਇਹ ਕਿ ਡਾਕਟਰ ਤੇਰੇ ਪੈਰ ਦੇ ਜ਼ਖਮ ਦਾ ਚੰਗਾ ਹੋਣ ਦੀ ਰਫ਼ਤਾਰ ਤੋਂ ਬਹੁਤ ਖੁਸ਼ ਨੇ। ਕਰਨਲ ਦੀ ਇਹ ਗੱਲ ਸੁਣ ਕੇ ਮਾਨਤੇ ਦੇ ਮੂੰਹ ਤੇ ਹੋਰ ਰੌਣਕ ਆਈ। ਕਰਨਲ ਨੇ ਇੱਧਰ ਉੱਧਰ ਦੀਆਂ ਕੁਝ ਹੋਰ ਗੱਲਾਂ ਕੀਤੀਆਂ ਤੇ ਫਿਰ ਮਾਨਤੇ ਨੂੰ ਆਖਿਆ ਕਿ ਅੱਜ ਮੇਰਾ ਇੱਥੇ ਆਉਣ ਦਾ ਇੱਕ ਮਤਲਬ ਤੇ ਆਹ ਬਈ ਤੇਰੇ ਡਾਕਟਰਾਂ ਨੂੰ ਮਿਲ ਕੇ ਤੇਰੇ ਪੈਰ ਦਾ ਚੰਗਾ ਇਲਾਜ ਕਰਨ ਦਾ ਆਖਾਂ ਤੇ ਨਾਲ ਇੱਕ ਹੋਰ ਖਬਰ ਵੀ ਤੈਨੂੰ ਦੱਸਣੀ ਸੀ। ਉਹ ਚੰਗੀ ਨਹੀਂ ਭੈੜੀ ਖਬਰ ਹੈ। ਮੈਂ ਜਾਣਨਾ ਤੂੰ ਇੱਕ ਬਹਾਦਰ ਫੌਜੀ ਏ। ਇਸ ਵਾਸਤੇ ਮੈਂ ਤੇਰੇ ਤੋਂ ਉਮੀਦ ਰੱਖਣਾ ਕਿ ਤੂੰ ਇਸ ਭੈੜੀ ਖਬਰ ਨੂੰ ਬੜੇ ਸਬਰ ਤੇ ਬਹਾਦਰੀ ਨਾਲ ਸੁਣੇਗਾ। ਮਾਨਤਾ ਬੋਲਿਆ, ਸਰ ਮੈਂ ਸਾਰੀ ਨੌਕਰੀ ਤੁਹਾਡੇ ਨਾਲ ਕੀਤੀ ਏ ਤੇ ਤੁਸੀਂ ਜਾਣਦੇ ਹੋ ਕਿ ਮੈਂ ਸਬਰ ਸ਼ੁਕਰ ਕਰਨ ਵਾਲਾ ਬੰਦਾ ਹਾਂ ਤੇ ਹਰ ਹਾਲ ਵਿੱਚ ਆਪਣੇ ਅਫਸਰਾਂ ਤੇ ਰਾਜ਼ੀ ਰਹਿੰਦਾ। ਕਰਨਲ ਦੇ ਮਾੜੀ ਖਬਰ ਆਖਣ ਨਾਲ ਉਂਝ ਮਾਨਤੇ ਦੇ ਕੰਨ ਖਲੋ ਗਏ ਤੇ ਉਸ ਨੇ ਉਸ ਖਬਰ ਦੇ ਡਰ ਤੇ ਕਰਨਲ ਸਾਹਿਬ ਦੇ ਇਹਤਰਾਮ ਕਾਰਨ ਕੰਬਦੀ ਆਵਾਜ਼ ਵਿੱਚ ਆਖਿਆ, ਸਰ ਮੈਂ ਬਿਲਕੁਲ ਸਬਰ ਨਾਲ ਖਬਰ ਸੁਣਾਂਗਾ, ਤੁਸੀਂ ਮੈਨੂੰ ਖਬਰ ਦੱਸੋ। ਕਰਨਲ ਨੇ ਪੁੱਛਿਆ, ਤੇਰੇ ਵਾਲਿਦ ਸਾਹਿਬ ਦੀ ਉਮਰ ਕਿਤਨੀ ਹੈ? ਮਾਨਤੇ ਦੱਸਿਆ, ਜੀ ਕੋਈ 50 ਸਾਲ। ਕਰਨਲ ਸਾਹਿਬ ਨੇ ਪੁੱਛਿਆ, ਉਹਨਾਂ ਨੂੰ ਕੋਈ ਬਿਮਾਰੀ ਹੈ? ਮਾਨਤੇ ਆਖਿਆ, ਜੀ ਦਮੇ ਦੀ ਸ਼ਿਕਾਇਤ ਪੁਰਾਣੀ ਰਹਿੰਦੀ ਏ ਤੇ ਜਦੋਂ ਮੈਂ 6 ਮਹੀਨੇ ਪਹਿਲੇ ਘਰ ਗਿਆ ਸੀ ਉਦੋਂ ਮਾਂ ਮੈਨੂੰ ਦੱਸਿਆ ਕਿ ਹੁਣ ਕਦੀ ਕਦੀ ਤੇਰਾ ਪਿਓ ਸੀਨਾ ਸੜਨ ਦੀ ਸ਼ਿਕਾਇਤ ਕਰਦਾ ਏ। ਮੈਂ ਮਾਂ ਦੇ ਦੱਸਣ ਤੇ ਆਪਣੇ ਪਿਓ ਕੋਲੋਂ ਪੁੱਛਿਆ ਤੇ ਨਾਲੇ ਆਖਿਆ ਬਈ ਮੇਰੇ ਨਾਲ ਚੱਲੋ ਤੇ ਮੈਂ ਤੁਹਾਨੂੰ CMH ਦੇ ਡਾਕਟਰਾਂ ਨੂੰ ਵਿਖਾਉਣਾ। ਪਰ ਉਹਨਾਂ ਸੁਣੀ ਗਿਣੀ ਕੋਈ ਨਹੀਂ ਤੇ ਕਹਿਣ ਲੱਗੇ, ਤੂੰ ਜਾ ਕੇ ਨੌਕਰੀ ਕਰ ਤੇ ਮੇਰੀ ਫਿਕਰ ਛੱਡ, ਤੱਕਦਾ ਨਹੀਂ ਏ ਮੈਂ ਚੰਗਾ ਭਲਾ। ਮਾਨਤੇ ਦੇ ਚੁੱਪ ਹੋ ਜਾਵਣ ਤੇ ਕਰਨਲ ਨੇ ਮਾਨਤੇ ਨੂੰ ਦੱਸਿਆ ਕਿ ਜਿਸ ਦਿਨ ਤੂੰ ਜ਼ਖਮੀ ਹੋਇਆ ਸਾਂ ਉਸ ਦਿਨ ਤੇਰੇ ਪਿਓ ਦੇ ਸੀਨੇ ਦਰਦ ਫੇਰ ਹੋਇਆ ਸੀ। ਉਸ ਦਰਦ ਦੇ 10-15 ਮਿੰਟਾਂ ਮਗਰੋਂ ਹੀ ਤੇਰਾ ਬਾਪ ਆਪਣੇ ਅੱਲਾ ਨੂੰ ਜਾ ਮਿਲਿਆ। ਲੱਗਦਾ ਇਹ ਦਿਲ ਦਾ ਦੌਰਾ ਪਿਆ ਹੋਣਾ ਏ। ਮੈਂ ਇਹ ਖਬਰ ਤੇਰੀ ਸਿਹਤ ਦੀ ਵਜ੍ਹਾ ਤੋਂ ਤੇਰੇ ਤੋਂ ਲੁਕਾ ਕੇ ਰੱਖੀ ਸੀ। ਜੇ ਤੂੰ ਸਮਝਣਾ ਏ ਕਿ ਮੈਂ ਇਹ ਚੰਗਾ ਨਹੀਂ ਸੀ ਕੀਤਾ ਤੇ ਭਾਈ ਮੈਨੂੰ ਮਾਫ ਕਰ ਦੇ। ਕਰਨਲ ਸਾਹਿਬ ਦੀ ਗੱਲ ਇੱਥੇ ਅਪੜਨ ਤੀਕ ਮਾਨਤੇ ਦੀਆਂ ਅੱਖਾਂ ਵਿੱਚੋਂ ਅਥਰੂ ਚੱਲ ਪਏ। ਮਾਨਤਾ ਕੂਇਆ, ਨਹੀਂ ਸਰ,
ਤੁਸੀਂ ਜੋ ਸੋਚਿਆ ਹੈ ਮੇਰੀ ਭਲਾਈ ਵਾਸਤੇ ਸੋਚਿਆ ਸੀ। ਇਸ ਵਾਸਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਹਾਡੀ ਮਿਹਰਬਾਨੀ, ਤੁਸੀਂ ਖਬਰ ਨੂੰ ਮੇਰੀ ਬਿਹਤਰੀ ਵਾਸਤੇ ਹੀ ਡਕਿਆ ਹੈ। ਪਰ ਸਰ, ਜੇ ਮੈਨੂੰ ਦੱਸਦੇ ਹੋ ਤੇ ਮੈਂ ਪਿਓ ਦੇ ਜਨਾਜ਼ੇ ਵਿੱਚ ਟੁਰ ਜਾਂਦਾ, ਮੋਢਾ ਦੇ ਲੈਂਦਾ, ਸਾਮੀ ਵਿੱਚ ਲਾਂਦਾ, ਮੂੰਹ ਵੇਖਦਾ, ਨਾਲ ਮਾਂ ਨੂੰ ਤਸੱਲੀਆਂ ਦਿੰਦਾ। ਹੁਣ ਪਛਤਾਵਾ ਸਾਰੀ ਉਮਰ ਮੇਰੇ ਦਿਲ ਵਿੱਚ ਰਵੇਦਾ ਕਿ ਕੱਲਾ ਪੁੱਤਰ ਤੇ ਉਹ ਵੀ ਪਿਓ ਨੂੰ ਮੋਢਾ ਨਾ ਦੇ ਸਕਿਆ। ਮੈਨੂੰ ਉਹਨੇ ਸਾਰੀ ਉਮਰ ਮੋਢਿਆਂ ਤੇ ਚਾਹਿਆ ਸੀ। ਅੱਜ ਉਹਨੂੰ ਮੋਢਿਆਂ ਤੇ ਚਾਵਣ ਦੀ ਵਾਰੀ ਆਈ ਤੇ ਮੈਂ ਹਸਪਤਾਲ ਬਹਿ ਰਿਹਾ। ਇਹ ਆਖਣ ਨਾਲ ਮੰਤੇ ਦੀਆਂ ਅੱਖਾਂ ਵਿੱਚੋਂ ਅਥਰੂ ਹੋਰ ਤਰਿੱਖੇ ਹੋ ਗਏ। ਉਸ ਦੀ ਆਵਾਜ਼ ਵੀ ਭਾਰੀ ਭਾਰੀ ਹੋ ਗਈ, ਨੱਕ ਬੰਦ ਹੋ ਗਿਆ। ਕਰਨਲ ਸਾਹਿਬ ਦੇ ਨਾਲ ਖੜੇ ਇੱਕ ਹੋਰ ਅਫਸਰ ਨੇ ਮੰਤੇ ਨੂੰ 3-4 ਟਿਸ਼ੂ ਪੇਪਰ ਫੜਾਏ। ਮੰਤੇ ਨੂੰ ਸਮਝ ਨਾ ਰਲੀ ਕਿ ਅਫਸਰ ਟਿਸ਼ੂ ਕਿਉਂ ਪਿਆ ਪਕੜਾਉਂਦਾ ਹੈ। ਮੰਤੇ ਟਿਸ਼ੂ ਪੇਪਰ ਪਕੜਾਉਣ ਵਾਲੇ ਅਫਸਰ ਨੂੰ ਸ਼ੁਕਰੀਆ ਆਖਿਆ ਤੇ ਟਿਸ਼ੂ ਲੈ ਕੇ ਆਪਣੀ ਮੰਜੀ ਦੇ ਸਿਰਾਣੇ ਤੇ ਰੱਖ ਦਿੱਤੇ। ਮੰਤੇ ਰੋਂਦਿਆਂ ਹੋਏ ਆਖਿਆ, ਸਰ, ਮੈਂ ਆਪਣੇ ਮਾਂ ਪਿਓ ਦਾ ਕੱਲਾ ਹੀ ਪੁੱਤਰ ਹਾਂ। ਪਤਾ ਨਹੀਂ ਮੇਰੀ ਮਾਂ ਨੇ ਸ਼ਰੀਕਾਂ ਵਿੱਚ ਮੇਰੇ ਪਿਓ ਦੇ ਮਰਨੇ ਨੂੰ ਕਿੰਜ ਭੁਗਤਾਇਆ ਹੋਣਾ ਹੈ। ਫੇਰ ਉਸ ਨੂੰ ਮੇਰੀ ਉਡੀਕ ਵੀ ਰਹੀ ਹੋਣੀ ਹੈ। ਪਰ ਫੇਰ ਵੀ ਮੈਂ ਸਮਝਣਾ ਤੁਸੀਂ ਜੋ ਵੀ ਕੀਤਾ ਹੈ ਚੰਗਾ ਹੀ ਕੀਤਾ ਹੈ। ਸਾਹਿਬ ਬੋਲਿਆ, ਹਾਂ, ਤੈਨੂੰ ਜਨਾਜ਼ੇ ਵਿੱਚ ਤੇ ਜਾਣਾ ਹੀ ਚਾਹੀਦਾ ਸੀ, ਪਰ ਮੈਂ ਨਹੀਂ ਸੀ ਚਾਹੁੰਦਾ ਕਿ ਤੇਰਾ ਪੈਰ ਹੋਰ ਖਰਾਬ ਹੋਵੇ। ਇਸ ਵਾਸਤੇ ਹੀ ਮੈਂ ਤੈਨੂੰ ਖਬਰ ਨਹੀਂ ਹੋਣ ਦਿੱਤੀ। ਮੰਤੇ ਆਖਿਆ, ਸਰ ਜੀ, ਜਿਕਣ ਘਰ ਵਿੱਚ ਸਾਡੇ ਮਾਂ ਪਿਓ ਵਡੇਰੇ ਹੁੰਦੇ ਨੇ, ਇੰਜ ਹੀ ਫੌਜ ਵਿੱਚ ਤੁਸੀਂ ਸਾਡੇ ਮਾਂ ਪਿਓ ਤਰ੍ਹਾਂ ਹੁੰਦੇ ਹੋ। ਘਰ ਵਿੱਚ ਹੁੰਦਿਆਂ ਸਾਡੇ ਮਾਂ ਪਿਓ ਸਾਡੇ ਵਾਸਤੇ ਸੁੱਚਾ ਸੋਚਦੇ ਨੇ ਤੇ ਫੌਜ ਵਿੱਚ ਸਾਡੇ ਵਾਸਤੇ ਤੁਸੀਂ ਚੰਗਾ ਸੋਚਦੇ ਹੋ। ਕਰਨਲ ਨੇ ਮੰਤੇ ਨੂੰ ਹੱਸਦੇ ਹੱਸਦੇ ਆਖਿਆ, ਮੈਨੂੰ ਲੱਗਦਾ ਹੈ ਤੂੰ ਜ਼ਖਮੀ ਹੋਣ ਨਾਲ ਕੁਝ ਹੋਰ ਸਿਆਣਾ ਹੋ ਗਿਆ ਹੈ। ਸਾਹਿਬ ਦੀ ਇਹ ਗੱਲ ਸੁਣ ਕੇ ਮੰਤੇ ਨੇ ਹੱਸ ਛੜਿਆ ਤੇ ਜਵਾਬ ਕੋਈ ਨਾ ਦਿੱਤਾ। ਕਰਨਲ ਨੇ ਮੰਤੇ ਨੂੰ ਆਖਿਆ ਕਿ ਅੱਜ ਤੂੰ ਬਹੁਤ ਤਗੜਾ ਹੋਇਆ ਹੈ ਤੇ ਤੇਰਾ ਪੈਰ ਵੀ ਵੱਲ ਹੋ ਪਿਆ ਹੈ। ਮੈਂ ਤੇਰੇ ਡਾਕਟਰ ਨੂੰ ਵੀ ਮਿਲ ਕੇ ਆਇਆ। ਉਸ ਨੂੰ ਮੈਂ ਦੱਸਿਆ ਹੈ ਕਿ ਇਸ ਦਾ ਪਿਓ ਮਰ ਗਿਆ ਹੈ ਤੇ ਮੈਂ ਇਸ ਨੂੰ ਘਰ ਟੁਰਨਾ ਚਾਹੁੰਦਾ ਤੇ ਡਾਕਟਰ ਵੀ 2-3 ਘੰਟੇ ਤੱਕ ਤੈਨੂੰ ਹਸਪਤਾਲ ਵਿੱਚੋਂ ਟੁਰਨ ਤੇ ਰਾਜ਼ੀ ਹੋ ਗਿਆ ਹੈ। ਮੈਂ 3 ਘੰਟੇ ਵਾਸਤੇ ਤੈਨੂੰ ਹਸਪਤਾਲ ਤੋਂ ਛੁੱਟੀ ਲੈ ਦੇਣਾ। ਤੂੰ ਫੌਜੀ ਜੀਪ ਲੈ ਤੇ ਨਾਲ ਆਪਣੇ 4 ਕੁ ਫੌਜੀ ਸੱਜਣ ਲੈ ਜਾ। ਇੱਕ ਤੇ ਤੈਨੂੰ ਟੁਰਦਿਆਂ ਸਹਾਰਾ ਚਾਹੀਦਾ ਹੈ ਤੇ ਦੂਜਾ ਰਾਹ ਵਿੱਚ ਗੱਪਾਂ ਲਾਉਂਦੇ ਜਾਵਦੇ ਤੇ ਸਫ਼ਰ ਔਖਾ ਨਹੀਂ ਲੱਗਣ ਲੱਗਾ। ਆਪਣੇ ਘਰ ਜਾ ਤੇ ਆਪਣੇ ਘਰ ਵਾਲਿਆਂ ਨਾਲ ਅੱਬੇ ਦਾ ਅਫਸੋਸ ਕਰਾ। ਹਾਂ, ਰਾਤ ਨੂੰ ਵਾਪਸ ਜ਼ਰੂਰ ਆ ਜਾਈਂ। ਤੇਰਾ ਜ਼ਖਮ ਅਜੇ ਬਹੁਤ ਕੱਚਾ ਹੈ ਤੇ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਕੋਈ ਹੋਰ ਵਾਧਾ ਹੋਵੇ। ਇਹ ਆਖ ਕੇ ਕਰਨਲ ਨੇ ਸਭ ਨੂੰ ਸਾਂਝਾ ਸਲਾਮ ਆਖਿਆ ਤੇ ਹਸਪਤਾਲੋਂ ਨਿਕਲਣ ਵਾਸਤੇ ਟੁਰ ਵਗਿਆ। ਅਸਲ ਵਿੱਚ ਮੰਤੇ ਦੇ ਜ਼ਖਮੀ ਹੋਣ ਦਾ ਖਤ ਪਿੰਡ ਤੇ ਮੰਤੇ ਦੇ ਅੱਬੇ ਦੇ ਮਰਨ ਦਾ ਤਾਰ ਪਿੰਡੋਂ ਮੰਤੇ ਦੀ ਯੂਨਿਟ ਵਿੱਚ ਇਕੱਠਿਆਂ ਜਾਂ ਅੱਗੜ ਪਿਛੜੀ ਅਪੜੇ ਸਨ। ਜਿੰਜ ਕਰਨਲ ਸਾਹਿਬ ਨੇ ਮੰਤੇ ਦੇ ਪਿਓ ਮਰਨ ਦੇ ਤਾਰ ਨੂੰ ਮੰਤੇ ਤੀਕ ਨਾ ਪੜਨ ਦਿੱਤਾ, ਇੰਜ ਹੀ ਪਿੰਡ ਵਾਲੇ ਡਾਕੀਏ ਨੇ ਵੀ ਮੰਤੇ ਦੇ ਘਰ ਉਸ ਦੇ ਜ਼ਖਮੀ ਹੋਣ ਦੇ ਖਤ ਨੂੰ ਸੰਭਾਲ ਛੜਿਆ ਤੇ ਮੰਤੇ ਦੇ ਘਰ ਵਾਲਿਆਂ ਨੂੰ ਪਤਾ ਨਾ ਲੱਗਣ ਦਿੱਤਾ ਕਿ ਉਹਨਾਂ ਦੀ ਪਰੇਸ਼ਾਨੀ ਦੂਣੀ ਨਾ ਹੋ ਜਾਏ। ਕਹਿੰਦੇ ਨੇ ਕੋਈ ਚੰਗਿਆਈ ਹਰ ਵੇਲੇ ਹਰ ਥਾਂ ਚੰਗਿਆਈ ਨਹੀਂ ਹੁੰਦੀ ਤੇ ਬੰਦਿਆਂ ਦੀਆਂ ਬੁਰਾਈਆਂ ਵੀ ਕਦੇ-ਕਦੇ ਫਾਇਦਾਮੰਦ ਸਾਬਤ ਹੁੰਦੀਆਂ ਨੇ। ਮੰਤੇ ਦੇ ਪਿੰਡ ਵਾਲਾ ਡਾਕੀਆ ਇੱਕ ਰੰਡਾ 60-65 ਸਾਲਾ ਰਿਟਾਇਰ ਫੌਜੀ ਕਲਰਕ ਆ। ਉਸ ਡਾਕੀਏ ਨੇ ਫੌਜ ਵਿੱਚ ਭਰਤੀ ਹੋਣ ਮਗਰੋਂ ਵਿਆਹ ਕੀਤਾ। ਵਿਆਹ ਮਗਰੋਂ ਛੇਤੀ ਉਸ ਦੇ ਘਰ 4 ਬੇਟੀਆਂ ਉੱਪਰ ਥੱਲੇ ਦੀਆਂ ਹੋਈਆਂ। ਡਾਕੀਏ ਦੀ ਨਿੱਕੀ ਕੁੜੀ 7ਵੀਂ ਜਮਾਤ ਪੜ੍ਹਦੀ ਸੀ ਜਦੋਂ ਉਹਦੀ ਜਨਾਨੀ ਕਿਸੇ ਬਿਮਾਰੀ ਨਾਲ ਮਰ ਗਈ। ਉਹਨੇ ਆਪਣੀਆਂ ਕੁੜੀਆਂ ਨਾਲ ਆਪਣੇ ਪਿਆਰ ਤੇ ਮੁਹੱਬਤ ਦੀ ਵਜ੍ਹਾ ਤੋਂ ਆਪਣਾ ਦੂਜਾ ਵਿਆਹ ਕਰਕੇ ਕੁੜੀਆਂ ਨੂੰ ਕਿਸੇ ਔਖਤ ਵਿੱਚ ਪਾਉਣਾ ਚੰਗਾ ਨਾ ਸਮਝਿਆ ਤੇ ਬਾਕੀ ਜ਼ਿੰਦਗੀ ਜਨਾਨੀ ਤੋਂ ਬਿਨਾਂ ਗੁਜ਼ਾਰਨ ਦਾ ਫੈਸਲਾ ਕਰ ਲਿਆ। ਜਦੋਂ ਡਾਕੀਆ ਫੌਜ ਵਿੱਚ ਕਲਰਕ ਸੀ ਉਦੋਂ ਉਸ ਦੀ ਮਾਂ ਜਿਉਂਦੀ ਸੀ। ਉਹ ਆਪਣੀਆਂ ਪੋਤਰੀਆਂ ਨੂੰ ਸੰਭਾਲਦੀ ਰਹੀ ਤੇ ਮੁੜ ਫੌਜੀ ਕਲਰਕ ਵੀ ਪੈਨਸ਼ਨ ਆ ਗਿਆ ਤੇ ਘਰ ਆ ਕੇ ਉਸ ਪਿੰਡ ਵਾਲੇ ਡਾਕੀਏ ਦਾ ਕੰਮ ਸੰਭਾਲ ਲਿਆ। ਉਂਝ ਵੀ ਉਹ ਆਪਣੇ ਤਜਰਬੇ ਦੀ ਬਿਨਾ ਤੇ ਇਸ ਕੰਮ ਨੂੰ ਬਹੁਤ ਚੰਗਾ ਕਰ ਸਕਦਾ ਸੀ। ਪਿੰਡ ਵਾਲੇ ਫੌਜੀ ਡਾਕੀਏ ਦੀ ਇਹ ਭੈੜੀ ਸਿਫਤ ਸੀ ਕਿ ਉਹ ਲੋਕਾਂ ਦੇ ਖੱਤ ਮਸਕੇ ਮੁਸਕੇ ਲਾਉਣ ਵਾਸਤੇ ਪੜ੍ਹ ਵੀ ਲੈਂਦਾ ਸੀ ਤੇ ਚੰਗੀ ਗੱਲ ਉਸ ਡਾਕੀਏ ਦੀ ਇਹ ਸੀ ਕਿ ਪੜ੍ਹਨ ਮਗਰੋਂ ਖੱਤ ਨੂੰ ਉਸੇ ਤਰ੍ਹਾਂ ਬੰਦ ਕਰਕੇ ਫੇਰ ਘਰ ਵਾਲਿਆਂ ਤੀਕ ਅਪੜਾ ਦਿੰਦਾ ਸੀ। ਜਦੋਂ ਮੰਤੇ ਦੇ ਜ਼ਖਮੀ ਹੋਣ ਦਾ ਖੱਤ ਆਇਆ ਤੇ ਫੌਜੀ ਡਾਕੀਏ ਨੇ ਸੋਚਿਆ ਬਈ ਜਣੇ ਨੇ ਜਨਾਨੀ ਨੂੰ ਖੱਤ ਲਿਖਿਆ ਏ, ਇਸ ਵਿੱਚ ਗੱਲਾਂ ਬੜੀਆਂ ਸਵਾਦਲੀ ਹੋਣੀਆਂ ਨੇ, ਇਹਨੂੰ ਰਾਤ ਨੂੰ ਵਿਹਲਾ ਹੋ ਕੇ ਪੜ੍ਹਾਂ ਦਾ ਤੇ ਸਵਾਦ ਆਵੇਗਾ। ਕੱਲ ਛਾਹ ਵੇਲੇ ਨਾਲ ਮੰਤੇ ਦੇ ਘਰ ਦੇ ਆਵਾਂਦਾ, ਨਾਲੇ ਉਸ ਵੇਲੇ ਤੀਕ ਮੰਤੇ ਦੀ ਜਨਾਨੀ ਵੀ ਵਿਹਲਿਆਂ ਹੋ ਕੇ ਮੂੰਹ ਹੱਥ ਧੋ ਬੈਠੀ ਹੋਣੀ ਏ।
ਫੌਜੀ ਡਾਕੀਆ ਲੋਕਾਂ ਦੇ ਖਤ ਆਪਣੇ ਕੋਲੇ ਆ ਕੇ ਬਹਿਣ ਵਾਲਿਆਂ ਨੂੰ ਪਕੜਾ ਛੱਡਦਾ ਸੀ ਤੇ ਨਾਲ ਦੱਸ ਦਿੰਦਾ ਸੀ ਕਿ ਇਹ ਫਲਾਣੇ ਦਾ ਖਾਤੀ, ਉਹ ਤੇਰਾ ਮਹੱਲੇਦਾਰ ਏ, ਧਿਆਨ ਨਾਲ ਹੁਣ ਹੀ ਜਾਂਦਿਆਂ ਉਹਨਾਂ ਦੇ ਘਰ ਅਪੜਾ ਛੜੀ। ਪਰ ਜੇ ਕੋਈ ਖਤ ਇੰਜ ਦੇ ਘਰ ਦਾ ਹੋਵੇ ਜਿੱਥੇ ਕੋਈ ਜਣਾ ਘਰ ਨਾ ਹੋਵੇ, ਛੜੀਆਂ ਜਨਾਨੀਆਂ ਹੀ ਹੋਵਣ ਤੇ ਹੋਵਣ ਵੀ ਮੂੰਹ ਚਿੱਤ ਲੱਗਦੀਆਂ, ਉਹਨਾਂ ਦਾ ਖਤ ਫੌਜੀ ਡਾਕੀਆ ਆਪੂ ਦੇਵਣ ਜਾਂਦਾ ਸੀ। ਇੰਜ ਦਾ ਖਤ ਘਰ ਵਾਲਿਆਂ ਤੇ ਕਪੜਾਵਣ ਤੋਂ ਪਹਿਲੋਂ ਫੌਜੀ ਡਾਕੀਆ ਇੱਕ ਕੰਮ ਬੜੇ ਆਰ ਨਾਲ ਕਰਦਾ ਸੀ। ਉਹ ਕੰਮ ਹੁੰਦਾ ਸੀ ਨਹਾਵਣ ਧੋਣ ਤੇ ਜੁੱਤੀ ਨੂੰ ਪਾਲਿਸ਼ ਨਾਲ ਚਮਕਾਵਣ ਵਾਲਾ। ਕਈ ਵਾਰੀ ਜਦੋਂ ਫੌਜੀ ਡਾਕੀਏ ਨੂੰ ਇੰਜ ਦੀ ਤਿਆਰੀ ਕਰਦਿਆਂ ਡੂੰਘੇ ਜਾਣੂ ਬੇਲੀਆਂ ਨੇ ਵੇਖਣਾ ਤੇ ਉਹਨਾਂ ਪੁੱਛਣਾ, ਫੌਜੀ ਲੱਗਦਾ ਏ ਅੱਜ ਕੋਈ ਖਤ ਲੱਭ ਗਿਆ ਈ। ਫੌਜੀ ਡਾਕੀਏ ਆਖਣਾ, ਤੁਹਾਨੂੰ ਸ਼ੱਕ ਹੀ ਰਹਿੰਦਾ ਏ। ਡਾਕੀਏ ਨੇ ਮਾਨਤੇ ਦਾ ਖਤ ਖੋਲ੍ਹਿਆ। ਜਿਸ ਗੱਲ ਵਾਸਤੇ ਖੋਲ੍ਹਿਆ ਖਤ ਵਿੱਚ ਤੇ ਇੰਜ ਦੀ ਗੱਲ ਹੀ ਕੋਈ ਨਹੀਂ ਸੀ। ਉਸ ਵਿੱਚ ਤੇ ਛੜਿਆ ਲਿਖਿਆ ਸੀ ਕਿ ਮਾਨਤੇ ਦੇ ਪੈਰ ਤੇ ਇੱਕ ਨਿੱਕਾ ਜਿਹਾ ਜ਼ਖਮ ਆਇਆ ਹੈ ਤੇ ਹਸਪਤਾਲ ਵਿੱਚ ਦਾਖਲ ਹੈ। ਪੜ੍ਹ ਕੇ ਫੌਜੀ ਡਾਕੀਏ ਸੋਚਿਆ, ਖਤ ਖੋਲ੍ਹਣ ਦਾ ਤੇ ਛੜਾ ਗੁਨਾਹ ਹੀ ਖਟਿਆ ਹੈ। ਇਸ ਗੁਨਾਹ ਤੇ ਸਵਾਬ ਦੀਆਂ ਸੋਚਾਂ ਵਿੱਚ ਡਾਕੀਏ ਸੋਚਿਆ, ਅੱਜ ਹੀ ਮਾਨਤੇ ਦਾ ਪਿਓ ਮਰਿਆ ਹੈ ਤੇ ਉਸ ਦੇ ਘਰ ਤੇ ਫੂੜੀ ਪਈ ਹੈ, ਤੇ ਜੇ ਅੱਜ ਹੀ ਉਹਨਾਂ ਦੇ ਘਰ ਮਾਨਤੇ ਦੇ ਜ਼ਖਮੀ ਆਉਣ ਦਾ ਖਤ ਵੀ ਅਪੜ ਗਿਆ ਤੇ ਉਹ ਵਿਚਾਰੇ ਤੇ ਹੋਰ ਮਰ ਜਾਵਣ ਦੇ। ਫੌਜੀ ਡਾਕੀਏ ਨੇ ਸੋਚਿਆ ਕਿ ਘਰ ਵਾਲਿਆਂ ਨੂੰ ਪਹਿਲੀ ਜੁਮਰਾਤ ਨੂੰ ਜਾ ਕੇ ਇਤਲਾਹ ਦੇ ਆਵਾਂਗਾ। ਤਦੋਂ ਤੀਕ ਮਾਨਤੇ ਦੇ ਘਰ ਵਾਲੇ ਮਾਨਤੇ ਦੀ ਪਿਓ ਦੀ ਮੌਤ ਤੋਂ ਕਿਸੇ ਹੱਦ ਤੱਕ ਸੰਭਲ ਚੁੱਕੇ ਹੋਣਗੇ ਤੇ ਮਾਨਤਾ ਵੀ ਕਿਸੇ ਹੱਦ ਤੱਕ ਚੰਗਾ ਹੋ ਚੁੱਕਿਆ ਹੋਵੇਗਾ। ਫੌਜੀ ਡਾਕੀਏ ਦੀ ਲੋਕਾਂ ਦੇ ਖਤ ਪੜ੍ਹਨ ਵਾਲੀ ਭੈੜੀ ਆਦਤ ਅੱਜ ਮਾਨਤੇ ਦੇ ਘਰ ਵਾਲਿਆਂ ਵਾਸਤੇ ਫਾਇਦਾਮੰਦ ਰਹੀ। ਪਿੰਡ ਵਾਲੇ ਡਾਕੀਏ ਮਾਨਤੇ ਦੇ ਅੱਬੇ ਦੀ ਪਹਿਲੀ ਜੁਮਰਾਤ ਨੂੰ ਸ਼ਾਮ ਦੀ ਨਮਾਜ਼ ਮਗਰੋਂ ਉਹਦੇ ਘਰ ਜ਼ਖਮੀ ਹੋਣ ਵਾਲਾ ਖਤ ਆਪੋ ਜਾ ਕੇ ਅਪੜਾਇਆ। ਮਾਨਤੇ ਦੀ ਮਾਂ ਇੱਜ਼ਤ ਕਾਰਨ ਕਿਸੇ ਮਰਦ ਦੇ ਸਾਹਮਣੇ ਨਹੀਂ ਸੀ ਆਉਂਦੀ, ਪਰ ਮਾਨਤੇ ਦੀ ਜਨਾਨੀ ਕੱਲੀ ਹੋਣ ਕਾਰਨ ਮਾਨਤੇ ਦੀ ਮਾਂ ਉਹਦੇ ਕੋਲ ਆ ਕੇ ਮੂੰਹ ਦੂਜੇ ਪਾਸੇ ਕਰਕੇ ਘੁੰਡ ਕੱਢ ਕੇ ਬਹਿ ਜਾਂਦੀ ਸੀ ਤਾਂ ਜੇ ਆਉਣ ਵਾਲੇ ਦੀ ਗੱਲ ਸੁਣ ਸਕੇ ਤੇ ਨਾਲ ਨੂੰਹ ਦੀ ਰਾਖੀ। ਜੇ ਕਿਸੇ ਗੱਲ ਦਾ ਜਵਾਬ ਦੇਣਾ ਹੁੰਦਾ ਸੀ ਤੇ ਮਾਨਤੇ ਦੀ ਮਾਂ ਨੂੰਹ ਨੂੰ ਕਹਿ ਦਿੰਦੀ ਤੇ ਨੂੰਹ ਅੱਗੇ ਆਉਣ ਵਾਲੇ ਨੂੰ ਦੱਸ ਦਿੰਦੀ ਸੀ। ਮਾਨਤੇ ਦੀ ਮਾਂ ਨੇ ਡਾਕੀਏ ਕੋਲੋਂ ਨੂੰਹ ਦੇ ਰਾਹੀਂ ਪੁੱਛਿਆ, ਬਈ ਅੱਬੇ ਦੇ ਮਰਨੇ ਤੇ ਮਾਨਤ ਨਹੀਂ ਆਇਆ, ਤੁਸੀਂ ਦੱਸੋ ਉਸ ਦਾ ਕੋਈ ਖਤ ਪੱਤਰ ਲੈ ਕੇ ਤੇ ਨਹੀਂ ਹੋ ਆਏ? ਡਾਕੀਏ ਆਖਿਆ, ਜੀ ਖਤ ਹੀ ਲੈ ਕੇ ਆਇਆ ਹਾਂ। ਖਤ ਤੇ 4 ਦਿਨ ਪਹਿਲੇ ਆਇਆ ਸੀ, ਪਰ ਮੈਂ ਤੁਹਾਨੂੰ ਫੌਤਗੀ ਦੀ ਵਜ੍ਹਾ ਤੋਂ ਦਿੱਤਾ ਨਹੀਂ, ਕਿਉਂ ਜੇ ਤੁਹਾਡੇ ਘਰ ਅੱਗੇ ਹੀ ਫੂੜੀ ਪਈ ਸੀ। ਮਾਂ ਨੇ ਪੁੱਛਿਆ, ਅੱਛਾ ਤੇਰਾ ਭਲਾ ਹੋਵੇ, ਦੱਸ ਖਤ ਵਿੱਚ ਕੀ ਲਿਖਿਆ ਹੈ? ਡਾਕੀਏ ਨੂੰ ਵਿੱਚ ਦਾ ਪਹਿਲੇ ਹੀ ਪਤਾ, ਪਰ ਫੇਰ ਵੀ ਉਸ ਇੱਕ ਨਜ਼ਰ ਮਾਰੀ ਤੇ ਕੋਈ ਲੰਮ ਚੌੜੀ ਗੱਲ ਨਾ ਕੀਤੀ। ਬਸ ਨਿੱਕੀ ਜੀ ਤਮੀਦ ਬਣ ਕੇ ਉਸ ਇਤਨਾ ਹੀ ਦੱਸਿਆ, ਤੁਹਾਡਾ ਪੁੱਤਰ ਉਂਝ ਤੇ ਬਿਲਕੁਲ ਖੈਰ ਖਰੀਅਤ ਨਾਲ ਹੈ, ਬਸ ਉਸ ਦਾ ਪੈਰ ਫੌਜੀ ਡਿਊਟੀ ਕਰਦਿਆਂ ਕਿਸੇ ਨਿੱਕੀ ਜੀ ਮਸ਼ੀਨ ਵਿੱਚ ਆ ਕੇ ਥੋੜਾ ਜਿਹਾ ਫੱਟੜ ਹੋਇਆ ਹੈ। ਡਾਕੀਆ ਜੇ ਗੱਲ ਪਿਆ ਕਰਦਾ ਸੀ ਤੇ ਮਾਨਤੇ ਦੀ ਮਾਂ ਨੂੰ ਇੱਜ਼ਤ ਉਦਤ ਭੁੱਲ ਗਈ ਤੇ ਉਸ ਆਖਿਆ, ਉਹ ਮਾਂ ਸਦਕੇ, ਤੇ ਮਾਨਤੇ ਦੀ ਜਨਾਨੀ ਇੱਕਦਮ ਬੋਲੀ, ਉਹ ਮੈਂ ਮਰ ਗਈ। ਡਾਕੀਆ ਇਤਨੀ ਗੱਲ ਕਰਕੇ ਚੁੱਪ ਹੋ ਗਿਆ ਤੇ ਫਿਰ ਮਾਨਤੇ ਦੀ ਮਾਂ ਦੇ ਪੁੱਛਣ ਮਗਰੋਂ ਡਾਕੀਏ ਨੇ ਆਪਣੀ ਗੱਲ ਟੋਰਦਿਆਂ ਹੋਇਆ ਆਖਿਆ, ਬਸ ਕੁਝ ਥੋੜਾ ਜਿਹਾ ਜ਼ਖਮੀ ਹੋਇਆ ਹੈ, ਮੈਂ ਆਪ ਫੌਜ ਦੀ ਨੌਕਰੀ ਕੀਤੀ ਏ, ਇੰਜ ਦਾ ਜ਼ਖਮੀ ਹੋਣਾ ਫੌਜ ਵਿੱਚ ਆਮ ਜੀ ਗੱਲ ਹੈ। ਫੌਜ ਵਿੱਚ ਚੰਗਾ ਇਲਾਜ ਹੁੰਦਾ ਹੈ, ਜ਼ਖਮੀ ਦਿਨਾਂ ਵਿੱਚ ਹੀ ਬੜੇ ਚੰਗੇ ਹੋ ਜਾਂਦੇ ਨੇ, ਇਸ ਵਾਸਤੇ ਤੁਸੀਂ ਬਹੁਤਾ ਫਿਕਰ ਨਾ ਕਰੋ, ਅੱਲਾ ਨੇ ਖੈਰ ਰੱਖੀ ਤੇ ਛੇਤੀ ਚੰਗਾ ਹੋ ਜਾਏਗਾ। ਫੌਜ ਵਿੱਚ ਮੈਂ ਆਪ ਕਈ ਵਾਰੀ ਜ਼ਖਮੀ ਹੋਇਆ ਸਾਂ, ਬਸ ਨੌਕਰੀ ਇੰਜ ਦੀ ਏ। ਡਾਕੀਏ ਨੇ ਸਹਾਰੇ ਤੇ ਦਿਲਾਸੇ ਵਾਲੀਆਂ ਗੱਲਾਂ ਤੇ ਢੇਰ ਕੀਤੀਆਂ, ਪਰ ਜਿਸ ਦਾ ਇੱਕ ਹੀ ਪੁੱਤਰ ਹੋਵੇ ਤੇ ਖਾਵੰਦ 4 ਦਿਨ ਪਹਿਲਾਂ ਮੋਇਆ ਹੋਵੇ, ਉਸ ਨੂੰ ਦਿਲਾਸੇ ਕਿੱਥੋਂ? ਮਾਨਤੇ ਦੀ ਜਨਾਨੀ ਗੋਡਿਆਂ ਵਿੱਚ ਮੂੰਹ ਦੇ ਕੇ ਰੋਣ ਲੱਗ ਪਈ। ਉਸ ਆਪਣੀ ਆਵਾਜ਼ ਨੂੰ ਸੰਗ ਵਿੱਚ ਘੁੱਟ ਕੇ ਢੱਕ ਲਿਆ। ਬਸ ਫਰਸ਼ ਤੇ ਲੱਗੀ ਪਾਣੀ ਦੀ ਛਪੜੀ ਤੋਂ ਪਤਾ ਲੱਗਦਾ ਸੀ ਕਿ ਡਾਢੀ ਰੋਂਦੀ ਪਈ ਏ। ਇਹ ਲਫ਼ਜ਼ ਗਵਾਂਢੀਆਂ ਵੀ ਸੁਣੇ ਤੇ ਕੰਧੀ ਨਾਲ ਕੰਨ ਲਾ ਲਏ। ਜੱਟ ਸਾਰਾ ਪਿੰਡ ਵਾਲਾ ਡਾਕੀਆ ਬੈਠਾ ਤੇ ਮਾਂ ਤੇ ਨੂੰਹ ਦੀ ਤਸੱਲੀ ਵਾਸਤੇ ਆਪਣੇ ਵੱਲੋਂ ਸਿਆਣੀਆਂ ਗੱਲਾਂ ਕਰਦਾ ਰਿਹਾ ਤੇ ਫੇਰ ਉੱਠ ਪਿਆ। ਮਾਨਤੇ ਦੀ ਮਾਂ ਨੇ ਡਾਕੀਏ ਨੂੰ ਬਹਿਣ ਦਾ ਆਖਿਆ ਤੇ ਉਸ ਦੱਸਿਆ, ਬਈ ਮੈਂ ਜਾ ਕੇ ਨਮਾਜ਼ ਪੜ੍ਹਨੀ ਹੈ, ਮੈਨੂੰ ਜਾਵਣ ਦੀ ਇਜਾਜ਼ਤ ਦਿਓ। ਕੁਝ ਵੀ ਡਾਕੀਏ ਸੋਚਿਆ ਕਿ ਇਹ ਰੋਂਦੀਆਂ ਧੋਂਦੀਆਂ ਪਈਆਂ ਨੇ, ਅੱਜ ਇਹਨਾਂ ਕੋਲ ਲੰਮਾ ਚਿਰ ਬਹਿਣ ਦਾ ਫਾਇਦਾ ਨਹੀਂ, ਨਾ ਤੇ ਅੱਜ ਕੋਈ ਠਰਕ ਝਾੜਿਆ ਜਾ ਸਕਦਾ ਹੈ ਤੇ ਨਾ ਹੀ ਅੱਜ ਇਹਨਾਂ ਨੂੰ ਇੰਜ ਦੇ ਕੰਮ ਦੀ ਹੋਸ਼ ਏ। ਡਾਕੀਆ ਟੁਰ ਗਿਆ। ਮਾਨਤੇ ਦੀ ਮਾਂ ਤੇ ਜਨਾਨੀ ਬੜੇ ਸ਼ਰਮਾਂ ਵਾਲੀਆਂ ਜਨਾਨੀਆਂ ਸਨ।
ਉਂਝ ਫਿਰ ਡਾਕੀਏ ਜੇ ਬੰਦੇ ਹਰ ਥਾਂ ਹੁੰਦੇ ਨੇ ਤੇ ਕਲੀਆਂ ਕਾਰੀਆਂ ਜਨਾਨੀਆਂ ਵਾਲੀ ਥਾਂ 'ਤੇ ਉਹਨਾਂ ਨੂੰ ਮਜਬੂਰ ਸਮਝ ਕੇ ਜਲ ਕੁਦਾਵਣ ਦਾ ਚਾਰਾ ਕਰਦੇ ਨੇ।